ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਤਾਜ਼ਾ ਤੇ ਖਾਸ ਖਬਰਾਂ ਬਾਰੇ। ਇਹਨਾਂ ਖਬਰਾਂ ਬਾਰੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ 9 ਜੂਨ 2023 ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ ਤੋਂ, ਤਾਰਾ ਸਿੰਘ ਸੱਗੜ ਫਰੀਮੌਂਟ ਤੇ ਹਰਿੰਦਰ ਭੀਨ ਸੈਨ ਹੋਜ਼ੇ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੇ ਸਾਬਕਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਉਹਨਾਂ ਨੇ ਆਪਣੀ ਐਜ਼ ਏ ਮੈਂਬਰ ਆਫ ਪਾਰਲੀਮੈਂਟ ਰਿਜ਼ਾਈਨ ਕਰ ਦਿੱਤਾ ਹੈਗਾ। ਸੋ ਜੋ ਪਾਰਟੀ ਗੇਟ ਦਾ ਇੱਕ ਸਕੈਂਡਲ ਆਇਆ ਸੀ, ਬੋਰਿਸ ਜੌਨਸਨ ਹੁਣੀ ਕਰੋਨਾ ਵਾਇਰਸ ਦੇ ਦੌਰਾਨ ਲੋਕਾਂ ਨੂੰ ਤਾਂ ਇਹ ਕਹਿੰਦੇ ਰਹੇ ਵੀ ਇਕੱਠੇ ਨਾ ਹੋ, ਈਵਨ ਫਿਊਨਰਲ ਤੱਕ ਜਾਣ ਲਈ ਲੋਕਾਂ ਦੇ ਰਿਸ਼ਤੇਦਾਰ ਨਹੀਂ ਪਹੁੰਚ ਸਕੇ। ਕਹਿੰਦੇ ਵੀ ਜੀ 4 ਜਾਂ 5 ਬੰਦੇ ਹੀ ਜਾ ਸਕਦੇ ਆ, ਜਦ ਕਿ ਖੁਦ ਉਹ ਜੋ ਪ੍ਰਾਈਮ ਮਿਨਿਸਟਰ ਦਾ ਡਾਊਨਿੰਗ ਸਟਰੀਟ ਦੇ ਉੱਤੇ ਘਰ ਆ, ਉੱਥੇ ਪਾਰਟੀਆਂ ਕਰਦੇ ਰਹੇ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਪੁਲਿਸ ਵੱਲੋਂ ਸਾਈਟੇਸ਼ਨ ਵੀ ਦਿੱਤੀ ਗਈ ਜਦੋਂ ਉਹਨਾਂ ਦੀ ਵਾਈਫ ਨੇ ਇੱਕ ਬਰਥਡੇ ਪਾਰਟੀ ਹੋਸਟ ਕੀਤੀ ਸੀ। ਇਸ ਤੋਂ ਬਿਨਾਂ ਮੌਜੂਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਵੀ ਪਾਰਟੀਆਂ ਕਰਦੇ ਰਹੇ, ਜਿਹਦੇ ਵਿੱਚ ਅਟੈਂਡ ਕਰਦੇ ਸੀ ਉਸ ਪਾਰਟੀ ਦੇ ਵਿੱਚ। ਸੋ ਬੋਰਿਸ ਜੌਨਸਨ ਬ੍ਰੈਕਸਿਟ ਦਾ ਮੇਨ ਆਰਕੀਟੈਕਟ ਆ ਤੇ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਬਹੁਤ ਚਿਰਾਂ ਤੋਂ ਇਹਦਾ ਜਿਹੜਾ ਵਿਰੋਧ, ਇਹਦੇ ਕਰਕੇ ਮੇਰਾ ਵਿਰੋਧ ਕੀਤਾ ਜਾਂਦਾ ਹੈ। ਹਾਲਾਂਕਿ ਮੈਂ ਝੂਠ ਨਹੀਂ ਬੋਲਿਆ, ਮੈਂ ਮੰਨਿਆ ਵੀ ਮੈਂ ਪਾਰਟੀਆਂ ਕੀਤੀਆਂ ਹੈਗੀਆਂ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਜਦ ਕਿ ਉਹ ਐਜ਼ ਏ ਪ੍ਰਾਈਮ ਮਿਨਿਸਟਰ ਲੋਕਾਂ ਨੂੰ, ਜੋ ਉਹਦੇ ਹੀ ਮੁਲਕ ਦੇ ਲੋਕ ਸੀ, ਉਹਨਾਂ ਨੂੰ ਕਹਿੰਦੇ ਵੀ ਨਹੀਂ ਤੁਸੀਂ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ ਕਰੋਨਾ ਵਾਇਰਸ ਕਰਕੇ, ਖੁਦ ਪਾਰਟੀਆਂ ਕਰ ਰਹੇ ਸੀਗੇ। ਸੋ ਅੱਜ ਉਹ ਐਜ਼ ਏ ਮੈਂਬਰ ਪਾਰਲੀਮੈਂਟ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਵਾਲੇ ਦੇ ਨਾਲ ਹੈ। ਡੋਨਲਡ ਟਰੰਪ ਦੇ ਇੱਕ ਸਹਿਯੋਗੀ ਨੂੰ ਟਰੰਪ ਵੱਲੋਂ ਜੈਕ ਸਮਿਥ ਵੱਲੋਂ ਮਾਫ ਕਰਨਾ, ਟਰੰਪ ਵਾਈਟ ਹਾਊਸ ਦੇ ਵਿੱਚ ਜਿਹੜੇ ਗੁਪਤ ਦਸਤਾਵੇਜ਼ਾਂ ਦੀ ਗੜਬੜੀ ਦੀ ਜਾਂਚ ਹੋ ਰਹੀ ਹੈ ਉਹਦੇ ਵਿੱਚ ਦੋਸ਼ੀ ਠਹਿਰਾਇਆ ਗਿਆ। ਵਾਲਟ ਨੋਟਾ ਇਹਦਾ ਨਾਮ ਦੱਸਿਆ ਗਿਆ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਇਸ ਨੋਟਾ ਨੂੰ ਹੁਣ ਵਾਲਟ ਨੋਟਾ ਨੂੰ 6 ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਵਿੱਚ ਵਿਵਹਾਰ ਤੋਂ ਪੈਦਾ ਹੋਏ ਕਈ ਰੁਕਾਵਟਾਂ ਤੇ ਨਾਲੋਂ ਨਾਲ ਗੁਪਤ ਦਸਤਾਵੇਜ਼ਾਂ ਨੂੰ ਛੁਪਾਉਣ ਤੇ ਉਹਨਾਂ ਸੰਬੰਧੀ ਜਾਣਕਾਰੀ ਜਿਹੜੀ ਆ ਉਹ ਨਾ ਨਸ਼ਰ ਕਰਨ, ਪਤਾ ਹੋਣ ਦੇ ਬਾਵਜੂਦ ਵੀ ਝੂਠ ਬੋਲਣ ਵਰਗੇ ਜਿਹੜੇ ਦੋਸ਼ ਆ ਉਹ ਸ਼ਾਮਲ ਆ। ਤੇ ਇਹ ਕਿਹਾ ਗਿਆ ਕਿ ਇਹਨੇ ਰਾਸ਼ਟਰੀ ਰੱਖਿਆ ਜਿਹੜੀ ਜਾਣਕਾਰੀ ਹੈ ਉਹਨੂੰ ਜਾਣਬੁੱਝ ਕੇ ਲੁਕੋ ਕੇ ਰੱਖਿਆ। ਦੋਸ਼ ਇਹ ਲੱਗਿਆ ਹੈ ਕਿ ਮਈ 2022 ਦੇ ਵਿੱਚ FBI ਦੁਆਰਾ ਜਦੋਂ ਇੰਟਰਵਿਊ ਲਈ ਗਈ ਸੀ ਵਾਲਟ ਨੋਟਾ ਦੀ, ਤਾਂ ਉਦੋਂ ਇਹਨੇ ਜਾਂਚਕਰਤਾ ਜਿਹੜੀ ਟੀਮ ਹੈ ਉਹਦੇ ਨਾਲ ਝੂਠ ਬੋਲਿਆ ਸੀ। ਉਹਨੇ ਕਿਹਾ ਸੀਗਾ ਕਿ ਜਿਹੜੇ 15 ਬਕਸੇ ਟਰੰਪ ਕੋਲੇ ਗਏ ਸੀਗੇ ਨੈਸ਼ਨਲ ਆਰਕਾਈਵਜ਼ ਦੇ, ਉਹਦੀ ਜਿਹੜੀ ਸਮੀਖਿਆ ਹੋਈ ਸੀ ਜਾਂ ਜਦੋਂ ਉਹ ਟਰੰਪ ਦੇ ਨਿਵਾਸ ਤੇ ਪਹੁੰਚੇ ਸਨ ਤਾਂ ਇਹਨਾਂ ਬਾਕਸਾਂ ਬਾਰੇ ਉਹਨੂੰ ਕੁਛ ਵੀ ਜਿਹੜਾ ਉਹ ਪਤਾ ਨਹੀਂ ਸੀ। ਪਰ ਦੋਸ਼ਾਂ ਦੇ ਮੁਤਾਬਕ ਵਾਲਟ ਨੋਟਾ ਨੇ ਖੁਦ ਬਕਸੇ ਨੂੰ ਸਟੋਰੇਜ ਰੂਮ ਤੋਂ ਟਰੰਪ ਦੀ ਰਿਹਾਇਸ਼ ਤੱਕ ਲਿਜਾਣ ਦੇ ਵਿੱਚ ਮਦਦ ਕੀਤੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਟਰੰਪ ਨੇ ਬਕਸੇ ਕਿੱਥੇ ਸਟੋਰ ਕੀਤੇ ਹੈ ਜਾਂ ਤੈਨੂੰ ਇਹਦੇ ਬਾਰੇ ਕੀ ਜਾਣਕਾਰੀ ਹੈ, ਤਾਂ ਉਹ ਪਹਿਲਾਂ ਤਾਂ ਕਹਿੰਦਾ ਕਿ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ, ਪਰ ਬਾਅਦ ਦੇ ਵਿੱਚ ਨੋਟਾ ਨੇ ਇਹ ਜਵਾਬ ਦਿੱਤਾ ਕਿ ਸ਼ਾਇਦ ਮੈਂ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਦੇ ਸਕਦਾ, ਪਰ ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਕਿ ਮੈਨੂੰ ਪਤਾ ਨਹੀਂ। ਪਰ ਹੁਣ ਜਿਹੜੇ ਨੋਟਾ ਉੱਤੇ ਦੋਸ਼ ਲੱਗੇ ਨੇ ਉਹਦੇ ਵਿੱਚ 6 ਮਾਮਲਿਆਂ ਦਾ ਉਸ ਨੂੰ ਸਾਹਮਣਾ ਕਰਨਾ ਪਊਗਾ ਤੇ ਇਹਦੇ ਵਿੱਚ ਜਿਵੇਂ ਟਰੰਪ ਦੇ ਉੱਤੇ 37 ਮਾਮਲਿਆਂ ਦੇ ਵਿੱਚ ਦੋਸ਼ ਲੱਗੇ ਨੇ ਤਾਂ ਇਹਨੂੰ 6 ਦਾ ਸਾਹਮਣਾ ਕਰਨਾ ਪਊਗਾ। ਤੇ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ ਹੈ ਜਿਹੜਾ ਉਹ ਇਹ ਹੈ ਕਿ ਵਾਈਟ ਹਾਊਸ ਤੋਂ ਗੁਪਤ ਦਸਤਾਵੇਜ਼ਾਂ ਦੀ ਜਦੋਂ ਚੋਰੀ ਹੋਈ ਜਾਂ ਗੜਬੜੀ ਹੋਈ ਉਹਦੇ ਵਿੱਚ ਉਹਦੀ ਜਾਂਚ ਦੇ ਵਿੱਚ
ਝੂਠ ਮਾਰਨਾ। ਜੀ। ਜੀ। ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਵਾਲਿਆਂ ਨੇ ਇੱਕ ਟਵਿੱਟਰ ਦੇ ਉੱਤੇ ਵੀਡੀਓ ਜਾਰੀ ਕੀਤਾ ਭਈ ਯੂਕਰੇਨ ਦੇ ਕਈ ਜਿਹੜੇ ਸੋਫਿਸਟੀਕੇਟਡ ਟੈਂਕ ਸੀਗੇ, ਜੋ ਜਰਮਨ ਨੇ ਲਿਓਪਾਰਡ ਟੈਂਕਸ ਦਿੱਤੇ ਸੀ ਪਿਛਲੇ ਦਿਨਾਂ ਦੇ ਦੌਰਾਨ, ਉਹ ਤਬਾਹ ਕਰ ਦਿੱਤੇ ਹੈਗੇ ਆ। ਜੀ। ਪਰ ਬਾਅਦ ਦੇ ਵਿੱਚ ਯੂਕਰੇਨ ਵਾਲਿਆਂ ਨੇ ਉਹੀ ਵੀਡੀਓ ਜਾਰੀ ਕੀਤੀ ਵੀ ਇਹ ਤਾਂ ਕੋਈ ਸਾਡੇ ਟੈਂਕਾਂ ਨੂੰ ਤਬਾਹ ਨਹੀਂ ਕੀਤਾ ਸੀ, ਇਹ ਤਾਂ ਜਰਮਨ ਵਾਲਿਆਂ ਨੇ ਇੱਕ ਟਰੈਕਟਰ ਦੇ ਉੱਤੇ ਜੋ ਆ ਹੈਲੀਕਾਪਟਰ ਦੇ ਨਾਲ ਅਟੈਕ ਕੀਤਾ ਸੀਗਾ। ਸੋ ਜਦੋਂ ਜੰਗ ਲੱਗਦੀ ਆ ਉਹਦੇ ਵਿੱਚ ਝੂਠ ਵੀ ਬਹੁਤ ਸਾਰਾ ਜਿਹੜਾ ਬੋਲਿਆ ਜਾਂਦਾ ਹੈਗਾ। ਐਸੋਸੀਏਟਡ ਪ੍ਰੈਸ ਨੇ ਇਹ ਗੱਲ ਕਨਫਰਮ ਕਰ ਲਈ ਆ ਵੀ ਕਿਸੇ ਤਰ੍ਹਾਂ ਦੇ ਵੀ ਜੋ ਜਰਮਨ ਦੇ ਵਾਲੇ ਸੋਫਿਸਟੀਕੇਟਡ 18 ਲਿਓਪਾਰਡ 2 ਮੇਨ ਬੈਟਲ ਟੈਂਕਸ ਜੋ ਯੂਕਰੇਨ ਦੇ ਕੋਲ ਸੀਗੇ, ਉਹਨਾਂ ਦੀ ਤਬਾਹੀ ਨਹੀਂ ਹੋਈ। ਐਕਚੁਅਲੀ ਇਹ ਟਰੈਕਟਰ ਹੀ ਸੀਗਾ ਜਿਸ ਨੂੰ ਤਬਾਹ ਕੀਤਾ ਸੀ, ਤੇ ਉਸ ਦੀ ਵੀਡੀਓ ਨੂੰ ਆਲਟਰ ਕਰਕੇ ਰਸ਼ੀਆ ਦੇ ਵਿੱਚ ਰਸ਼ੀਆ ਦੀ ਸਰਕਾਰ ਨੇ ਇਹ ਕਹਿ ਦਿੱਤਾ ਵੀ ਅਸੀਂ ਉਹਨਾਂ ਦੇ ਜੋ ਟੈਂਕ ਆ ਉਹ ਤਬਾਹ ਕਰ ਦਿੱਤੇ ਹੈਗੇ ਆ। ਜੀ, ਜੀ। ਅਗਲੀ ਖਬਰ ਦੇ ਵੱਲ ਚੱਲੀਏ ਤੇ ਅਗਲੀ ਖਬਰ ਜਿਹੜੀ ਆ ਉਹ ਇਸ ਵੇਲੇ ਜੋ ਮੌਸਮੀ ਹਾਲਾਤ ਬਣੇ ਹੋਏ ਨੇ, ਖਾਸ ਕਰਕੇ ਵਿਜ਼ੀਬਿਲਿਟੀ ਨੂੰ ਲੈ ਕੇ, ਉਹਦੀ ਬਾਬਤ ਹੁਣ ਅਮਰੀਕਾ ਦੇ ਵਿੱਚ ਕੁਛ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਥੋੜ੍ਹਾ ਆਸਾਨੀ ਦੇ ਨਾਲ ਸਾਹ ਲੈਣ ਦੀ ਜਿਹੜੀ ਪੇਸ਼ੇਨਗੋਈ ਆ ਉਹ ਕੀਤੀ ਗਈ ਹੈ। ਪਰ ਦੱਸਦੇ ਆ ਕਿ ਜਿਹੜੇ ਕੈਨੇਡੀਅਨ ਜੰਗਲਾਂ ਦੀ ਜਿਹੜੀ ਅੱਗ ਆ ਉਹ ਗ੍ਰੇਟ ਲੈਕਸ ਤੋਂ ਲੈ ਕੇ ਮੱਧ ਅਟਲਾਂਟਿਕ ਅਮਰੀਕਾ ਦੇ ਰਾਜ ਤੱਕ ਦੇ ਜਿਹੜੇ ਸੰਯੁਕਤ ਰਾਜ ਦੇ ਜਿਹੜੇ ਕਈ ਖੇਤਰ ਆ ਉਹਨਾਂ ਦੇ ਵਿੱਚ ਧੁੰਦਲਾ ਆਸਮਾਨ ਉਹਨਾਂ ਨੇ ਕਰ ਦਿੱਤਾ ਹੈ। ਹੁਣ ਮੌਸਮ ਦੀ ਸੇਵਾ ਦੇ ਨਾਲ ਜੁੜੀ ਏਜੰਸੀ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਖਾਸ ਤੌਰ ਤੇ ਮਿਸ਼ੀਗਨ ਦਾ ਉਹਨਾਂ ਨੇ ਚਰਚਾ ਕੀਤਾ, ਓਹਾਈਓ ਦਾ, ਉੱਤਰ ਪੂਰਬ ਤੇ ਮੱਧ ਅਟਲਾਂਟਿਕ ਦੇ ਵਿੱਚ ਫੈਲੇ ਜਿੰਨਾ ਵੀ ਦੇਸ਼ ਦਾ ਖੇਤਰਫਲ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਸਮਾਨ ਧੁੰਦਲਾ ਰਹੂਗਾ, ਸੰਤਰੀ ਰਹੂਗਾ ਤੇ ਮਾੜੀ ਦਿੱਖ ਰਹੂਗੀ। ਪਰ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਤੁਸੀਂ ਜਿਹੜੇ ਲੋਕ ਬਾਹਰ ਜੋਗਿੰਗ ਕਰਨ ਦੇ ਸ਼ੌਕੀਨ ਨੇ ਜਾਂ ਬਾਹਰ ਕਸਰਤ ਕਰਨ ਦੇ ਸ਼ੌਕੀਨ ਨੇ, ਤਾਂ ਉਹ ਕਹਿੰਦੇ ਕਿ ਹਲੇ ਤੁਸੀਂ 24 ਤੋਂ ਲੈ ਕੇ 48 ਘੰਟਿਆਂ ਦੇ ਦਰਮਿਆਨ ਜਿਹੜਾ ਇਹ ਕਸਰਤ ਬਾਹਰ ਕਰਨ ਤੋਂ ਜਾਂ ਬਾਹਰ ਕਿਸੇ ਵੀ ਤਰ੍ਹਾਂ ਦੀ ਭੱਜ ਨੱਠ ਕਰਨ ਤੋਂ ਤੁਸੀਂ ਗੁਰੇਜ਼ ਕਰੋ। ਕਈ ਥਾਵਾਂ ਤੇ ਖਾਸ ਕਰਕੇ ਓਹਾਈਓ ਦੇ ਥਾਵਾਂ ਤੇ ਜਾਂ ਮਿਸ਼ੀਗਨ ਦੇ ਥਾਵਾਂ ਤੇ ਤਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਤੁਸੀਂ ਮਾਸਕ ਤੋਂ ਬਿਨਾਂ ਬਾਹਰ ਨਹੀਂ ਨਿਕਲਣਾ, ਕਿਉਂਕਿ ਏਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਹਾਲੇ ਵੀ ਕਈ ਥਾਵਾਂ ਤੇ ਬਹੁਤ ਬਦਤਰ ਹੈ। ਪਰ ਇਹਨਾਂ ਦੇ ਵਿੱਚੋਂ ਕਈ ਰਾਜ ਉਹਨਾਂ ਨੇ ਅਜਿਹੇ ਜਿਹੜੇ ਆ ਉਹ ਕਹਿ ਲਈਏ ਕਿ ਪਿਨ ਪੁਆਇੰਟ ਕੀਤੇ ਹੈ ਜਿੱਥੇ ਹਵਾ ਦੀ ਗੁਣਵੱਤਾ ਦੇ ਵਿੱਚ ਕਾਫੀ ਸੁਧਾਰ ਜਿਹੜਾ ਦੇਖਿਆ ਜਾ ਰਿਹਾ ਹੈ। ਪਰ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਅਗਲੇ 24 ਤੋਂ ਜਿਹੜੇ 48 ਘੰਟੇ ਆ ਉਹ ਕਾਫੀ ਨਾਜ਼ੁਕ ਨੇ, ਤੇ ਓਹਾਈਓ ਮਿਸ਼ੀਗਨ ਦੇ ਜਿਹੜੇ ਖੇਤਰ ਹੈ ਉਹਨਾਂ ਦੇ ਵਿੱਚ ਤੁਸੀਂ ਖਾਸ ਕਰਕੇ ਇਲਾਕੇ ਜਿਹੜੇ ਆ ਉਹ ਇਹੋ ਜਿਹੇ ਆ ਜਿੱਥੇ ਹਲੇ ਵੀ ਲੋਕਾਂ ਨੂੰ ਬਾਹਰ ਨਿਕਲਣ ਤੋਂ, ਖੁੱਲ੍ਹੇ ਆਸਮਾਨ ਦੇ ਵਿੱਚ ਕਸਰਤ ਕਰਨ ਤੋਂ, ਜੋਗਿੰਗ ਕਰਨ ਤੋਂ ਜਾਂ ਹੋਰ ਫਿਜ਼ੀਕਲ ਐਕਟੀਵਿਟੀਜ਼ ਕਰਨ ਤੋਂ ਜਿਹੜਾ ਉਹ ਗੁਰੇਜ਼ ਕਰਨ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ। ਜੀ। ਕੈਲੀਫੋਰਨੀਆ ਦੇ ਵਿੱਚ ਬਹੁਤ ਛੇਤੀ ਤੁਹਾਡਾ ਜੋ ਬਿਜਲੀ ਦਾ ਬਿੱਲ ਆਉਂਦਾ ਆ ਉਹ ਇਨਕਮ ਬੇਸਡ ਆਇਆ ਕਰੂਗਾ। ਜੀ। ਇਲੈਕਟ੍ਰੀਕਲ ਬਿਲਸ ਇਨ ਕੈਲੀਫੋਰਨੀਆ ਵਿਲ ਸੂਨ ਬੀ ਬੇਸਡ ਅਪਨ ਯੂਰ ਇਨਕਮ। ਜੀ। ਜੋ ਸਪੋਰਟਰਸ ਆ ਉਹ ਕਹਿੰਦੇ ਆ ਵੀ ਪ੍ਰੋਗਰੈਸਿਵ ਫਿਕਸ ਰੇਟ ਇਹਦੇ ਨਾਲ ਜੋ ਲੋ ਇਨਕਮ ਵਾਲੇ ਕਸਟਮਰਸ ਆ ਹਾਂਜੀ। ਉਹਨਾਂ ਦੇ ਉੱਤੇ ਜੋ ਬਰਡਨ ਆ ਉਹ ਘਟੂਗਾ। ਪਰ ਦੂਸਰੇ ਪਾਸੇ ਜੋ ਲੋਕ ਹੈਗੇ ਆ ਸਿਆਰਾ ਕਲੱਬ ਵਾਲੇ, ਉਹ ਇਹ ਕਹਿ ਰਹੇ ਆ ਵੀ ਇਹਦੇ ਨਾਲ ਲੋਕ ਕਹੂਗੇ ਵੀ ਜੇ ਸਾਡੀ ਇਨਕਮ ਘੱਟ ਆ ਸਾਨੂੰ ਸੋਲਰ ਲਵਾਉਣ ਦੀ ਜ਼ਰੂਰਤ ਨਹੀਂ ਹੈ, ਆਪਾਂ એનર્ਜੀ ਜਿਹੜੀ ਆ ਉਹ ਵੱਧ ਵੀ ਵਰਤ ਸਕਦੇ ਆ। ਰਾਈਟ ਨਾਓ ਕੈਲੀਫੋਰਨੀਆ ਦੇ ਵਿੱਚ ਜਿੰਨੀ ਤੁਸੀਂ ਬਿਜਲੀ ਯੂਜ਼ ਕਰਦੇ ਆ ਉਸ ਹਿਸਾਬ ਦੇ ਨਾਲ ਹੀ ਤੁਹਾਡਾ ਜਿਹੜਾ ਬਿੱਲ ਆਉਂਦਾ ਹੈਗਾ। ਸੋ ਜੇ ਇਨਕਮ ਬੇਸਡ ਹੋਊਗਾ ਇਹ ਜਿਹੜਾ ਇੰਡੀਆ ਵਾਲਾ ਸਿਸਟਮ, ਫਿਰ ਇੱਥੇ ਲਿਆਉਣਾ ਚਾਹੁੰਦੇ ਆ ਵੀ ਜਿੰਨੀ ਤੁਹਾਡੀ ਇਨਕਮ ਹੋਊਗੀ, ਜੇ ਘੱਟ ਇਨਕਮ ਆ ਤਾਂ ਘੱਟ ਬਿੱਲ ਆ, ਜ਼ਿਆਦਾ ਇਨਕਮ ਆ ਤਾਂ ਜ਼ਿਆਦਾ ਬਿੱਲ ਆ। ਇਹ ਪਤਾ ਨਹੀਂ ਇਹਨਾਂ ਨੂੰ ਹੁਣ ਕੌਣ ਸਲਾਹ ਦਿੰਦਾ। ਉਹਦੇ ਨਾਲ ਇਹ ਜਿਹੜਾ ਆ ਸਿਸਟਮ, ਇਹ ਮੈਨੂੰ ਵੀ ਠੀਕ ਨਹੀਂ ਲੱਗਦਾ। ਗੱਲ ਬਿਲਕੁਲ ਸਹੀ ਆ ਵੀ ਜੇ ਲੋ ਇਨਕਮ ਵਾਲਿਆਂ ਨੂੰ ਤੁਸੀਂ ਫ੍ਰੀ ਵਾਲਾ ਕੰਮ ਜਾਂ ਘੱਟ ਜਿਹੜਾ ਬਿੱਲ ਆਊਗਾ ਤੇ ਉਹ ਨੈਚੁਰਲੀ ਜ਼ਿਆਦਾ ਯੂਜ਼ ਕਰੂਗੇ। ਹਾਂਜੀ, ਕਈ ਲੋਕਾਂ ਦਾ ਦੋਸ਼ ਹੈ ਕਿ ਇਹ ਇਨਕੁਐਲਿਟੀ ਨੂੰ ਜ਼ਿਆਦਾ ਉਹ ਜਿਹੜੀ ਆ ਉਹ ਤਵੱਜੋ ਦੇਊਗਾ, ਇਨਕੁਐਲਿਟੀ ਵਧੂਗੀ, ਬਰਾਬਰਤਾ ਜਿਹਨੂੰ ਅਸੀਂ ਕਹਿੰਦੇ ਆ ਉਹ ਚੀਜ਼ ਨੂੰ ਥੋੜ੍ਹੀ ਜਿਹੀ ਠੇਸ ਪਹੁੰਚਾਊਗਾ, ਤੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜਾ ਇਹਦਾ ਵਿਰੋਧ ਕਰ ਰਹੀਆਂ ਨੇ। ਕੁਝ ਜਿਹੜੇ ਤਾਜ਼ਾ ਆંકੜੇ ਨੇ ਉਹਨਾਂ ਦੇ ਮੁਤਾਬਕ ਇਹ ਹੈ ਕਿ ਜੇਕਰ 28,000 ਤੁਹਾਡੀ ਜਿਹੜੀ ਆਮਦਨ ਆ ਘੱਟ ਆ ਤਾਂ ਤੁਸੀਂ ਸਦਰਨ ਕੈਲੀਫੋਰਨੀਆ ਦੇ ਵਿੱਚ $15 ਤੁਹਾਨੂੰ ਚਾਰਜਸ ਪੈਣਗੇ। ਇਹਦੇ ਨਾਲ ਐਵਰੇਜ ਕਸਟਮਰ ਜਿਹੜਾ ਅੱਜ ਉਹ ਸ਼ਾਇਦ $49 ਉਹਨੂੰ ਪੇ ਕਰਨੇ ਪੈਣਗੇ, ਤੇ ਜੇਕਰ 2 ਲੱਖ ਤੇ ਜਾਂਦੇ ਆ ਤਾਂ ਫਿਰ ਤਾਂ ਤੁਹਾਨੂੰ ਬਹੁਤ ਤਕੜਾ ਟੀਕਾ ਇਹ ਜਿਹੜਾ ਪ੍ਰਪੋਜ਼ਡ ਫਿਕਸਡ ਰੇਟ ਸਕੇਲ ਹੈ ਇਹਦੇ ਮੁਤਾਬਕ ਲੱਗ ਸਕਦਾ, ਜਿਹੜਾ ਕਿ $80 ਦੇ ਕਰੀਬ ਵੀ ਜਾ ਸਕਦਾ। ਜੀ। ਜੀ। ਕੈਲੀਫੋਰਨੀਆ ਦੇ ਵਿੱਚ 15,000 ਦੇ ਕਰੀਬ ਹੋਟਲ ਵਰਕਰਸ ਜੋ ਸਦਰਨ ਕੈਲੀਫੋਰਨੀਆ 'ਚ ਆ ਉਹ ਸਟ੍ਰਾਈਕ ਕਰਨ ਜਾ ਰਹੇ ਆ। ਉਹ ਕਹਿੰਦੇ ਵੀ ਬਹੁਤ ਸਾਡੀ ਜਿਹੜੀ ਤਨਖਾਹ ਆ ਘੱਟ ਆ, ਸਰਵਾਈਵ ਕਰਨਾ ਬੜਾ ਔਖਾ ਆ।
ਲਾਸ ਐਂਜਲਸ ਟਾਈਮ ਨੇ ਇੱਕ ਜਿਵਾਨੀ ਰਮਰੇਜ਼ ਨਾਮ ਦੇ ਬੰਦੇ ਦੀ ਇੰਟਰਵਿਊ ਕੀਤੀ ਆ। ਉਹ ਕਹਿੰਦਾ ਵੀ ਮੈਂ ਤੜਕੇ 6 ਵਜੇ ਸ਼ਿਫਟ ਸਟਾਰਟ ਕਰਦਾ ਆ ਬੈਵਰਲੀ ਹਿਲਸ ਦਾ ਜੋ ਹਿਲਟਨ ਹੋਟਲ ਆ ਉੱਥੇ 3 ਜੌਬਾਂ ਕਰਦਾ ਤਾਂ ਜਾ ਕੇ ਮੇਰੀ ਕਿਤੇ ਜਿਹੜੀ ਆ ਲਾਈਫ ਆ ਉਹ ਉਹਨੂੰ ਕਾਮਯਾਬ ਉਹਦੇ ਚ ਹੁੰਦਾ ਆ ਪਰਿਵਾਰ ਨੂੰ ਰੋਟੀ ਪਾਣੀ ਦੇਣ ਦੇ ਲਈ, ਤਾਂ ਮੇਰਾ ਜਿਹੜੇ ਪੈਸੇ ਆ ਉਹ ਪੂਰੇ ਹੁੰਦੇ ਆ। ਜੀ ਪਹਿਲੀ ਜੌਬ ਕਹਿੰਦਾ ਮੈਂ 6 ਵਜੇ ਸਟਾਰਟ ਕਰਦਾ ਬੈਵਰਲੀ ਹਿਲਟਨ ਹੋਟਲ ਦੇ ਵਿੱਚ, ਉਹ ਤੋਂ ਬਾਅਦ ਦੂਜੀ ਜੌਬ ਜੋ 8 ਘੰਟਿਆਂ ਬਾਅਦ 2-2:30 ਵਜੇ ਦੇ ਕਰੀਬ ਸੈਂਚੁਰੀ ਪਲਾਜ਼ਾ ਹੋਟਲ ਆ, ਉੱਥੇ 8 ਘੰਟੇ ਦੀ ਜੌਬ ਕਰਦਾ। ਉਸ ਤੋਂ ਬਿਨਾਂ ਰਾਤ ਨੂੰ ਕਹਿੰਦਾ ਕੁਝ ਘੰਟੇ ਮੈਂ ਊਬਰ ਡਰਾਈਵ ਕਰਦਾ ਹੈਗਾ ਤੇ ਮੈਨੂੰ ਸਿਰਫ 3.5 ਘੰਟੇ ਦੀ ਜੋ ਨੀਂਦ ਆ ਉਹ ਮਿਲਦੀ ਹੈਗੀ ਆ। ਕਹਿੰਦਾ ਵੀ ਮੇਰੇ ਲਈ ਬਹੁਤ ਹਾਰਡ ਆ। ਮੇਰੇ 16 ਸਾਲ ਦੇ, 12 ਸਾਲ ਦੇ, 10 ਸਾਲ ਦੇ ਤੇ 7 ਸਾਲ ਦੇ 4 ਬੱਚੇ ਹੈਗੇ ਆ ਤੇ ਇੰਨੀ ਮਿਨੀਮਮ ਵੇਜ ਹੈਗੀ ਆ ਹੋਟਲ ਦੇ ਵਿੱਚ। ਜੇ ਇੱਕ ਜਗ੍ਹਾ ਤੇ ਹੀ ਵਧੀਆ ਸੈਲਰੀ ਮਿਲ ਜਾਏ ਤੇ ਬਾਕੀ ਜੌਬਸ ਕਰਨ ਦੀ ਜ਼ਰੂਰਤ ਨਾ ਹੋਵੇ। ਸੋ 15,000 ਦੇ ਕਰੀਬ ਸਦਰਨ ਕੈਲੀਫੋਰਨੀਆ ਦੇ ਹੋਟਲ ਵਰਕਰਸ ਇਸ ਟਾਈਮ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਤੋਂ ਆ। ਸੈਕਰਾਮੈਂਟੋ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਵਿੱਚ ਅੱਜ ਇੱਕ ਜਿਊਰੀ ਨੇ ਅਰਮਾਂਡੋ ਮੈਰਨ ਰੋਡਰਿਗਸ ਨੂੰ ਸੈਕੰਡ ਡਿਗਰੀ ਕਤਲ, ਨਸ਼ਾ ਕਰਕੇ ਜਿਹੜੀ ਆ ਉਹ ਡਰਾਈਵਿੰਗ ਕਹਿ ਲਓ ਜਾਂ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਕਿਸੇ ਦਾ ਕਤਲ ਕਰਨ ਤੇ ਮੁਅੱਤਲ ਕੀਤੇ ਗਏ ਲਾਇਸੈਂਸ ਦੇ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਅਸਲ ਦੇ ਵਿੱਚ ਮਸਲਾ ਕੀ ਹੈ ਕਿ 19 ਜੂਨ 2021 ਦੀ ਗੱਲ ਹੈ, ਜਦੋਂ ਇੱਕ ਜਿਹੜਾ ਸਾਈਕਲ ਸਵਾਰ ਹੈ ਉਹ ਮਾਈਕਲ ਡੌਡਸਨ ਉਹ ਮਾਰਿਆ ਗਿਆ ਸੀਗਾ ਤੇ ਇਹਦਾ ਦੋਸ਼ ਲੱਗਿਆ ਸੀਗਾ ਅਰਮਾਂਡੋ ਮੈਰੋਨੋ ਰੋਡਰਿਗਸ, ਜਿਹੜਾ ਕਿ 27 ਸਾਲ ਦਾ ਹੈ। ਹੁਣ ਉਹਨੂੰ ਇਸ ਮਾਮਲੇ ਦੇ ਵਿੱਚ 16 ਸਾਲ ਦੀ ਉਮਰ ਕੈਦ ਦੀ ਜਿਹੜੇ ਸਜ਼ਾ ਉਹ ਸੁਣਾਈ ਗਈ ਹੈ। ਅਕਸਰ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਇੱਥੇ ਆਵਾਜਾਈ ਦੇ ਜਿਹੜੇ ਨਿਯਮ ਨੇ ਉਹ ਸਖਤ ਨੇ, ਪੈਡੈਸਟਰੀਅਨ ਨੂੰ ਬਹੁਤ ਜ਼ਿਆਦਾ ਰਾਈਟ ਨੇ ਦਿੱਤੇ ਗਏ ਨੇ ਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਂਦੀ ਹੈ। ਹਰ ਇੱਕ ਬੰਦਾ ਜਿਹੜਾ ਸੜਕ ਤੇ ਚੱਲਦਾ ਉਹਦੀ ਜਾਨ ਮਾਲ ਦੀ ਰਾਖੀ ਦੇ ਲਈ ਸਖਤ ਨਿਯਮ ਨੇ। ਪੈਦਲ ਚੱਲਦੇ ਲੋਕਾਂ ਜਾਂ ਸਾਈਕਲ ਸਵਾਰਾਂ ਦੇ ਲਈ ਤਾਂ ਤੁਸੀਂ ਜਦੋਂ ਆਪਾਂ ਟੈਸਟ ਦਿੰਦੇ ਆ DMV ਦਾ, ਉਦੋਂ ਤੁਹਾਨੂੰ ਕਿੰਨੇ ਹੀ ਸਵਾਲ ਆਉਂਦੇ ਆ ਕਿ ਕੀ ਵਾਕਈ ਤੁਹਾਨੂੰ ਇਹਨਾਂ ਰੂਲਸ ਬਾਰੇ ਜਾਣਕਾਰੀ ਹੈ। ਤਾਂ ਬਹੁਤ ਲੋਕ ਮੈਂ ਦੇਖਿਆ ਕਈ ਵਾਰੀ ਲਾਈਟ ਲੈ ਜਾਂਦੇ ਇਹਨਾਂ ਚੀਜ਼ਾਂ ਨੂੰ ਕਿ ਜੇ ਆਪਾਂ ਪੈਡੈਸਟਰੀਅਨ ਦੇ ਕੋਲ ਦੀ ਕਾਰ ਲੰਘਾਤੀ ਫਿਰ ਕੀ ਹੈ, ਜੇ ਆਪਾਂ ਪੈਦਲ ਜਾ ਰਹੇ ਬੰਦੇ ਨੂੰ ਉਹਦੀ ਗ੍ਰੀਨ ਸਿਗਨਲ ਹੈ ਤੇ ਆਪਾਂ ਕਾਰ ਲੰਘਾਤੀ ਫਿਰ ਕੀ ਹੈ। ਪਰ ਇਸ ਤਰ੍ਹਾਂ ਹੁੰਦਾ ਨਹੀਂ ਹੈ। ਕਈ ਵਾਰੀ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਸੜਕ ਦੇ ਉੱਤੇ ਜਿਹੜੀ ਐਕਟੀਵਿਟੀਜ਼ ਹੋ ਰਹੀਆਂ ਨੇ, ਸੜਕ ਦੇ ਉੱਤੇ ਜੋ ਸਰਗਰਮੀ ਉਹ ਤੋਂ ਅਣਜਾਣ ਹੁੰਦਾ, ਬੇਧਿਆਨਾ ਹੁੰਦਾ। ਇਹ ਜਿਹੜਾ 76 ਸਾਲਾ ਸਾਈਕਲ ਸਵਾਰ ਮਾਰਿਆ ਗਿਆ, ਇਹ ਇਸੇ ਕਰਕੇ ਇਸ ਜਦੋਂ ਕੇਸ ਨੂੰ ਪੂਰੀ ਤਰ੍ਹਾਂ ਵੇਖਿਆ ਗਿਆ ਤੇ 76 ਸਾਲਾ ਜਿਹੜਾ ਸਾਈਕਲ ਸਵਾਰ ਹੈ ਇਹ ਮਾਰਿਆ ਗਿਆ ਸੀ ਮਾਈਕਲ ਡੌਡਸਨ। ਪਰ ਹੁਣ 27 ਸਾਲਾ ਮਰੀਨੋ ਰੋਡਰਿਗਜ਼ ਨੂੰ ਇਸ ਮਾਮਲੇ ਦੇ ਵਿੱਚ 16 ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਹ ਮੁਅੱਤਲ ਕੀਤੇ ਗਏ ਰੱਦ ਕੀਤੇ ਗਏ ਲਾਇਸੈਂਸ ਦੇ ਨਾਲ ਡਰਾਈਵਿੰਗ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ, ਪਰ ਉਹਦੇ ਸੈਕੰਡ ਡਿਗਰੀ ਕਤਲ ਦੇ ਜਿਹੜੇ ਦੋਸ਼ ਆ ਉਹ ਲੱਗੇ ਨੇ ਤੇ ਪ੍ਰੂਵ ਹੋਏ ਨੇ। 2021 ਦੀ ਗੱਲ ਹੈ ਜਦੋਂ ਇਹ ਹਾਦਸਾ ਵਾਪਰਿਆ ਸੀ। ਜੀ ਜੀ, ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੇ ਪੁਰਾਣੇ ਘਰ ਦੇ ਵਿੱਚੋਂ 1 ਮਿਲੀਅਨ ਪੈਨੀਜ਼ ਹਾਂਜੀ ਜੀ ਲੱਭੀਆਂ ਆ। ਜੀ ਜੌਨ ਰੇਅਸ ਨਾਮ ਦੇ ਬੰਦੇ ਨੇ ਇਹ ਕਿਹਾ ਆ ਵੀ ਜੋ ਕਾਪਰ ਦੀਆਂ ਇਹ ਪੈਨੀਜ਼ ਲੱਭੇ ਆ, ਪੈਸੇ ਕਾਪਰ ਦੇ, ਇਹ ਉਹਦਾ ਫਾਦਰ ਇਨ ਲਾ ਦਾ ਘਰ ਸੀਗਾ ਤੇ ਉਹ ਉਹਨੂੰ ਕਲੀਨ ਕਰਨ ਗਿਆ ਤੇ ਉਹਨੇ ਦੇਖਿਆ ਵੀ ਮੈਂ ਉੱਥੇ ਟਰੈਸ਼ ਟਰੂਸ਼ ਜ਼ਿਆਦਾ ਹੋਣੀ ਆ। ਪਰ ਜਦੋਂ ਕਹਿੰਦਾ ਅਸੀਂ ਕਲੀਨ ਕਰਨ ਲੱਗੇ ਤੇ ਦੇਖਿਆ ਵੀ ਉੱਥੇ ਵੱਡੇ ਜਿਹੜੇ ਆ ਗੁੱਥੇ ਬਣੇ ਹੋਏ ਬੈਗਾਂ ਦੇ ਬੈਗ ਪੈਨੀਆਂ ਦੇ ਪਏ ਹੋਏ ਸੀ, ਜੋ ਕਿ $10,000 ਦੇ ਕਰੀਬ ਬਣਦੇ ਆ। ਰੇਅਸ ਇੱਕ ਰੀਅਲ ਸਟੇਟ ਏਜੰਟ ਆ ਓਨਟਾਰੀਓ ਕੈਲੀਫੋਰਨੀਆ ਦੇ ਵਿੱਚ ਤੇ ਇਹ ਕਾਪਰ ਦੇ ਹੈਗੇ ਆ। ਕਹਿੰਦੇ 1980 ਤੋਂ ਬਾਅਦ USA ਦੇ ਵਿੱਚ ਜੋ ਪੈਨੀਜ਼ ਆ, ਜੋ ਪੈਸੇ ਹੁੰਦੀਆਂ 1 ਸੈਂਟ ਵਾਲੀਆਂ, ਉਹ ਜਿੰਕ ਦੀਆਂ ਬਣਨੀਆਂ ਸ਼ੁਰੂ ਹੋਈਆਂ ਸੀਆਂ। ਫਿਰ ਉਹਨੇ ਸੋਚਿਆ ਵੀ ਮੈਂ ਬੈਂਕ ਜਾਣਾ, ਬੈਂਕ ਵਾਲੇ ਕਹਿੰਦੇ ਵੀ 8% ਅਸੀਂ ਚਾਰਜ ਕਰਾਂਗੇ ਤੇਰੀਆਂ ਪੈਨੀਆਂ ਗਿਣਨ ਦੇ ਲਈ ਤੇ ਨਾਲੇ ਸਾਰਾ ਕੁਝ ਜਮ੍ਹਾਂ ਕਰਾਉਣ ਦੇ ਲਈ। ਪਰ ਅਲਟੀਮੇਟਲੀ ਕਹਿੰਦਾ ਵੀ ਮੈਂ $25,000 ਦੀਆਂ ਇਹ ਪੈਨੀਜ਼ ਸੈਲ ਕਰਨੀਆਂ ਚਾਹੁੰਦਾ ਆ ਵੀ ਹੋ ਸਕਦਾ ਇਹ ਇੱਕ ਤਰ੍ਹਾਂ ਦੇ ਨਾਲ ਕਲੈਕਟੀਬਲ ਆਈਟਮ ਬਣ ਗਈ ਹੋਵੇ। ਸੋ ਕਹਿੰਦਾ ਵੀ ਬਜ਼ੁਰਗਾਂ ਨੇ ਇੰਨੀਆਂ ਥੈਲੀਆਂ ਜਿਹੜੀਆਂ ਪੈਸਿਆਂ ਦੀਆਂ ਸਾਂਭ ਕੇ ਰੱਖੀਆਂ ਹੋਈਆਂ ਸੀ। ਜੀ ਜੀ। ਪਹਿਲਾਂ ਆਪਾਂ ਪੰਜਾਬ ਦੇ ਸੁਣਦੇ ਸੀਗੇ ਕਿ ਘਰਾਂ ਦੇ ਵਿੱਚੋਂ ਜਦੋਂ ਨੀਆਂ ਨੂੰਆਂ ਪੱਟਦੇ ਸੀ ਨਵੇਂ ਘਰ ਦੇ ਲਈ, ਉਦੋਂ ਚੀਜ਼ਾਂ ਨਿਕਲਦੀਆਂ ਸੀ, ਪਰ ਹੁਣ ਚੀਜ਼ਾਂ ਇੱਥੇ ਵੀ ਕਈ ਵਾਰੀ ਸਾਬਤ ਹੋਣ ਲੱਗ ਪਈਆਂ।
ਜੀ, ਅਗਲੀ ਖਬਰ ਯੂਐਸਏ ਦੇ ਵਿੱਚ ਰਿਮੋਟ ਜੌਬਸ ਨੂੰ ਲੈ ਕੇ ਬੜਾ ਲੋਕਾਂ ਦੇ ਵਿੱਚ ਕਰੇਜ਼ ਹੋਇਆ ਸੀ ਜੀ। ਕਰੋਨਾ ਵਾਇਰਸ ਦੇ ਦੌਰਾਨ ਵੀ ਚਲੋ ਜੀ ਆਪਾਂ ਦੂਰ ਘਰ ਲੈ ਲੈਂਦੇ ਆ, ਆਰਾਮ ਨਾਲ ਘਰਾਂ ਚੋਂ ਕੰਮ ਕਰਾਂਗੇ। ਹੂੰ, ਹੂੰ, ਹੁਣ ਜੋ ਕੰਪਨੀਆਂ ਆ ਉਹਨਾਂ ਨੇ ਕਹਿ ਦਿੱਤਾ ਵੀ ਵਾਪਸ ਆ ਜਾਓ, ਨਹੀਂ ਤਾਂ ਜਿਹੜੀ ਤੁਹਾਡੀ ਪਰਫਾਰਮੈਂਸ ਵੀ ਆ ਉਹਦੇ ਬੇਸ ਤੇ ਹੋਊਗੀ। ਕਈਆਂ ਨੂੰ ਇਹ ਵੀ ਕਿਹਾ ਵੀ ਨਹੀਂ ਹੋਰ ਕੋਈ ਜੌਬ ਲੱਭ ਲਓ। ਤੇ ਹੁਣ ਕੰਪਨੀਆਂ ਨੇ ਉਹੀ ਕੰਮ ਕੀਤਾ ਜੋ ਮੈਂ ਬਹੁਤ ਵਾਰ ਦੱਸਦਾ ਰਿਹਾ ਵੀ ਜੇ ਰਿਮੋਟ ਵਰਕ ਅਮਰੀਕਾ 'ਚ ਰਹਿ ਕੇ ਤੁਸੀਂ ਕਰ ਸਕਦੇ ਆ, ਇਹ ਅਲਟੀਮੇਟਲੀ ਜੌਬਸ ਹੋਰ ਮੁਲਕਾਂ ਨੂੰ ਜਿਹੜੀਆਂ ਟਰਾਂਸਫਰ ਕਰਨਗੇ। ਹੂੰ, ਹੂੰ, ਜੇ ਮੰਨ ਲਓ ਵੀ ਬੇ ਏਰੀਏ ਦੇ ਵਿੱਚ ਗੂਗਲ ਕੰਪਨੀ ਲਈ ਇੱਕ ਰਿਮੋਟ ਵਰਕ ਬੰਦਾ ਉਹ ਫ੍ਰਿਜ਼ਨੋ ਤੋਂ ਕਰ ਰਿਹਾ ਤੇ ਉਹ ਵਾਈ ਨਾਟ ਉਹ ਬੰਦੇ ਨੂੰ ਜੀ, ਉਹ ਜੀ, ਇੰਡੀਆ ਤੋਂ ਹਾਇਰ ਕਰ ਲਊਗਾ। ਹਾਇਰ ਕਰ ਲਓ। ਸੋ ਹੁਣ ਇਹੀ ਖਬਰ ਆ ਰਹੀ ਆ, ਕਹਿੰਦੇ ਵੀ ਸੇਮ ਸਕਿੱਲ ਜੀ, ਵਾਲੇ ਬੰਦੇ ਕੰਪਨੀਆਂ 60% ਕਾਸਟ ਤੇ ਲੱਭ ਰਹੇ ਹੈਗੇ ਆ, ਈਵਨ ਵਿਦ ਇਨ ਯੂਐਸ ਜਾਂ ਸਾਊਥ ਅਮਰੀਕਾ ਦੇ ਵਿੱਚ। ਬਹੁਤ ਸਾਰੇ ਅਮਰੀਕਨ ਜਦੋਂ ਕਰੋਨਾ ਵਾਇਰਸ ਆਈ ਆ ਉਸ ਟਾਈਮ ਦੇ ਉੱਤੇ ਵੱਖ-ਵੱਖ ਸ਼ਹਿਰਾਂ 'ਚ ਖਾਸ ਕਰਕੇ ਫੀਨਿਕਸ, ਐਸ਼ਵਿਲ, ਬੋਇਸ, ਆਈਡਾਹੋ ਵਾਲਾ ਏਰੀਆ ਹੂੰ, ਹੂੰ, ਉੱਥੇ ਮੂਵ ਹੋ ਗਏ ਸੀ। ਹੁਣ ਕੰਪਨੀਆਂ ਕਹਿੰਦੇ ਵੀ ਮੈਕਸੀਕੋ, ਇੰਡੀਆ, ਫਿਲੀਪਾਈਨਸ ਦੇ ਵਿੱਚ ਵਰਕਰਸ ਉੱਦਾਂ ਦੀਆਂ ਰਿਮੋਟ ਵਰਕ ਕੰਮ ਕਰਨ ਦੇ ਲਈ ਰੈਡੀ ਹੈਗੇ ਆ। ਜੀ, ਲੈਟਿਨ ਅਮਰੀਕਾ ਦੇ ਵਿੱਚ ਤੇ ਸੈਂਟਰਲ ਅਮਰੀਕਾ ਤੇ ਕੈਰੇਬੀਅਨਸ ਦੇ ਵਿੱਚ ਹੂੰ, ਹੂੰ, 300% ਲੋਕਾਂ ਦਾ ਵਾਧਾ ਹੋਇਆ ਜੋ ਰਿਮੋਟ ਵਰਕ ਕਰ ਰਹੇ ਹੈਗੇ 2020 ਤੋਂ ਲੈ ਕੇ 2023 ਤੱਕ। ਜੀ, ਤੇ ਜੀ, 60% ਆਪਣੀ ਸੈਲਰੀ ਦੇ ਜਿੱਦਾਂ ਘੱਟ ਸੈਲਰੀ ਤੇ ਕੰਮ ਕਰ ਰਹੇ ਹੈਗੇ ਆ। ਸੋ ਅਲਟੀਮੇਟਲੀ ਕੰਪਨੀਆਂ ਨੇ ਪੈਸੇ ਬਚਾਉਣ ਦੇ ਲਈ ਹੁਣ ਉਹੀ ਜੌਬਸ ਬਾਹਰਲੇ ਮੁਲਕਾਂ ਤੋਂ ਲੋਕਾਂ ਨੂੰ ਹਾਇਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੀ, ਜੀ। ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਵੱਲ ਹੈ ਜੀ, ਜਾਂਦੇ-ਜਾਂਦੇ ਸਟਾਕ ਤੇ ਜੀ, ਨਾਲ ਹੀ ਡਾਲਰ ਦੀ ਰੇਂਜ ਜਾਂਦੇ-ਜਾਂਦੇ ਦੇ ਜੇ ਬਾਰੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਜੀ, ਅੱਜ S&P ਇੰਡੈਕਸ ਥੋੜਾ ਥੱਲੇ ਡਾਊਨ ਹੋਇਆ। ਨੈਸਡੈਕ ਜਿਹੜਾ ਆ 7ਵਾਂ ਲਗਾਤਾਰ ਵੀਕ ਨੈਸਡੈਕ ਉਹਦੇ ਵਿੱਚ ਅਪ ਗਿਆ ਹੈਗਾ। ਤੇ ਸਟਾਕ ਮਾਰਕੀਟ ਓਵਰਆਲ ਠੀਕ ਰਹੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜੋ ਨੈਸਡੈਕ ਆ 7 ਵਾਰ ਲਗਾਤਾਰ ਪਿਛਲੇ ਹਫ਼ਤਿਆਂ 'ਚ ਉੱਪਰ ਗਿਆ। ਡਾਓ ਜੋਨ ਇੰਡਸਟਰੀਅਲ 43.17 ਅਪ ਗਿਆ ਤੇ ਕਲੋਜ਼ ਹੋਇਆ 33,876.78 ਤੇ। ਨੈਸਡੈਕ ਜੋ ਆ ਉਹ 13,259.14 ਪਲੱਸ 20.62 ਤੇ ਕਲੋਜ਼ ਹੋਇਆ। S&P ਇੰਡੈਕਸ 4.93 ਅਪ ਗਿਆ ਤੇ ਕਲੋਜ਼ ਹੋਇਆ 4298.86 ਤੇ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਹਿੰਦੁਸਤਾਨ ਦੇ 82 ਰੁਪਏ ਤੇ 43 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 95 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 134 ਡਾਲਰ। ਜੀ, ਜੀ, ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ ਫਿਰ। ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।